ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच बहुत मेहरबानी जी। डॉक्टर साहब अज 21 अगस्त 2018 6 भादो नानकशाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा तरह दस्सिए व्यूअर्स, जे तुसीं हक सच इंसाफ ते पैरा दिंदा इको एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेलफाइव केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ, ਜਿਸ ਤਰ੍ਹਾਂ ਕਿ ਜੋ ਬਰਗਾਰੀ ਮੋਰਚਾ ਉਸ ਨੂੰ ਸਪੋਰਟ ਕਰਨ ਲਈ ਵੱਖ-ਵੱਖ ਥਾਵਾਂ ਤੇ ਜੋ ਪ੍ਰੋਟੈਸਟ ਹੋਏ ਨੇ, ਉਹਨਾਂ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਜ਼ਾਹਰ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਆਪਣੇ ਇਸ਼ਟ ਜਾਗਤ ਜੋਤ ਗੁਰੂ ਜੀ ਇਹ ਲਫ਼ਜ਼ ਸਾਡੀ ਜ਼ਬਾਨ ਤੇ ਆਉਂਦੇ ਨੇ ਤੇ ਆਪਣੇ ਆਪ ਸਾਡਾ ਸਿਰ ਝੁਕ ਜਾਂਦਾ ਹੈ। ਇਹੀ ਨਹੀਂ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਲਈ ਤਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਾਗਤ ਜੋਤ ਗੁਰੂ ਨੇ, ਪਰ ਗੁਰੂ ਗ੍ਰੰਥ ਸਾਹਿਬ ਕੁੱਲ ਮਨੁੱਖਤਾ ਦੇ ਗ੍ਰੰਥ ਨੇ। ਇਸ ਨੂੰ ਸਕ੍ਰਿਪਚਰ ਆਫ ਦਾ ਹਿਊਮਨ ਕਾਈਂਡ ਜਿਹੜਾ ਅਸੀਂ ਕਹਿੰਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕੋ ਓਂਕਾਰ ਤੋਂ 18, 10, 20 ਤੱਕ ਸਮੁੱਚਾ ਪੈਗਾਮ, ਜਿੱਥੇ ਰੱਬ ਦੀ ਯਾਦ, ਰੱਬ ਦੀ ਇਬਾਦਤ, ਰੱਬ ਦੀ ਸਿਫਤ ਸਲਾਹ ਹੈ, ਉੱਥੇ ਮਨੁੱਖਤਾ, ਮਨੁੱਖੀ ਪੀੜ, ਹਰ ਇੱਕ ਨੂੰ ਗਲਵਕੜੀ 'ਚ ਲੈਣ ਦੀ ਗੱਲ। ਔਰ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, एक नूर ते सब जग उपजया, कौन भले को मंदे। सो ਜ਼ਾਹਰ है कि ਇਹ ਜਿਹੜੀ ਸਰਬ ਸਾਂਝੀ ਵਾਲਤਾ ਹੈ। ਔਰ ਜਦੋਂ ਅੱਜ ਅਸੀਂ ਦੁਨੀਆ ਦੇ ਅੱਡ-ਅੱਡ ਯੂਨਾਈਟਿਡ ਨੇਸ਼ਨਸ ਹੋਏ ਜਾਂ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਿਆਂ ਦੇ ਅਸੀਂ ਮੈਨੀਫੈਸਟੋ ਜਾਂ ਪ੍ਰੋਟੋਕੋਲਸ ਜਾਂ ਕਨਵੈਨਸ਼ਨਸ ਜਾਂ ਚਾਰਟਰਸ ਉਹਨਾਂ ਦੀ ਗੱਲ ਕਰੀਏ ਤੇ ਬਹੁਤ ਵਾਰ ਜੇ ਤੁਸੀਂ ਉਹਨਾਂ ਨੂੰ ਧਿਆਨ ਨਾਲ ਦੇਖੋਗੇ ਤਾਂ ਫਿਰ ਇਹੀ ਸਮਝ ਆਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਬਿਨਾਂ ਕਿਸੇ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ, ਬਿਨਾਂ ਕਿਸੇ ਭੇਦਭਾਵ ਦੇ, ਔਰ ਇਹੀ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਗੁਰੂ ਸਾਹਿਬਾਨ ਦੇ ਹੀ ਕਲਾਮ ਨੇ। ਅਸੀਂ ਦੇਖਦੇ ਹਾਂ 5 ਪਹਿਲੀਆਂ ਪਾਤਸ਼ਾਹੀਆਂ ਤੇ 9ਵੀਂ ਪਾਤਸ਼ਾਹੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਪਰ ਉਸ ਤੋਂ ਬਾਅਦ ਸਮੁੱਚੇ ਸਾਊਥ ਏਸ਼ੀਆ ਦੇ ਜਿਹੜੇ ਉਸ ਤੋਂ ਪਹਿਲਾਂ ਹੋਏ ਵੱਡੇ ਵੱਡੇ ਭਗਤ ਔਰ ਰੱਬ ਨਾਲ ਜੁੜੇ ਹੋਏ, ਔਰ ਬਿਨਾਂ ਕਿਸੇ ਡਿਸਟਿੰਕਸ਼ਨ ਦੇ ਕਿ ਕਿਸੇ ਵੀ ਕੌਣ ਕਿਸ ਪਰੰਪਰਾ 'ਚੋਂ ਆਇਆ, ਕੋਈ ਬੁੱਤ ਪ੍ਰਸਤੀ ਤੋਂ ਸ਼ੁਰੂ ਹੋਏ ਔਰ ਉਹ ਇੱਕ ਰੱਬ ਦੇ ਗਿਆਨ ਤੱਕ ਪਹੁੰਚੇ, ਇੱਕ ਰੱਬ ਦਾ ਚਾਨਣ ਹੋਇਆ। ਬਾਬਾ ਫਰੀਦ ਸ਼ੱਕਰਗੰਜ ਵਰਗੀ ਸ਼ਖਸੀਅਤ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਵੀ 250 ਪੌਣੇ 300 ਸਾਲ ਪਹਿਲਾਂ ਹੋਏ, ਜਿਹੜੇ ਨਮਾਜ਼, ਰੋਜ਼ੇ, ਹੱਜ, ਜਿਨ੍ਹਾਂ ਦੀ ਬਾਣੀ ਦੇ ਵਿੱਚ ਇਹਨਾਂ ਦਾ ਜ਼ਿਕਰ ਹੈ, ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ 'ਚ ਥਾਂ ਹੈ। ਜਿਨ੍ਹਾਂ ਨੂੰ ਬ੍ਰਾਹਮਣ ਦੇ ਜ਼ਾਤ ਪਾਤੀ ਸਿਸਟਮ ਨੇ ਸ਼ੂਦਰ ਬਣਾਇਆ, ਸ਼ੂਦਰ ਐਲਾਨਿਆ। ਸਭ ਤੋਂ ਜ਼ਿਆਦਾ ਭਗਤ ਬਾਣੀ ਦੇ ਵਿੱਚ ਬਾਣੀ ਭਗਤ ਕਬੀਰ ਜੀ ਦੀ ਹੈ, ਜਿਨ੍ਹਾਂ ਨੂੰ ਜਿਹੜਾ ਹੈ ਉਹ ਜੁਲਾਇਆ ਇੱਕ ਨੀਵੀਂ ਜਾਤ ਦਾ ਸਮਝ ਕੇ ਬ੍ਰਾਹਮਣਾਂ ਵੱਲੋਂ ਬਨਾਰਸ, ਜਿੱਥੇ ਕਿ ਉਹਨਾਂ ਦਾ ਟਿਕਾਣਾ ਸੀ, ਉੱਥੇ ਉਹਨਾਂ ਨੂੰ ਤਿਰਸਕਾਰਿਆ ਜਾਂਦਾ ਸੀ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਜਿਹੜੇ ਚਮੜੇ ਦਾ ਕੰਮ ਕਰਦੇ ਸਨ, ਉਹਨਾਂ ਨੂੰ ਤਿਰਸਕਾਰ ਦੇ ਨਾਲ ਬੜਾ ਜਿਹੜਾ ਉਹ ਛੋਟਾ ਮੰਨਿਆ ਜਾਂਦਾ ਸੀ, ਸਮਝਿਆ ਜਾਂਦਾ ਸੀ ਬ੍ਰਾਹਮਣਾਂ ਵੱਲੋਂ। ਉਹ ਵੀ ਬਨਾਰਸ 'ਚ ਰਹਿੰਦੇ ਸਨ। ਉਹਨਾਂ ਦੀ ਬਾਣੀ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨੇ। ਸੋ ਕੁੱਲ ਮਿਲਾ ਕੇ ਗੱਲ ਸਿਰਫ ਪੈਗਾਮ ਦੇ ਬੜੇ ਕਲੀਅਰ ਜਾਂ ਮਨੁੱਖਾਂ ਪ੍ਰਤੀ ਸਰਬੱਤ ਦੇ ਭਲੇ ਦਾ ਹੋਣਾ ਹੀ ਨਹੀਂ ਹੈ, ਪਰ ਜਿਹੜੇ ਮੈਸੇਂਜਰ ਨੇ, ਜਿਹੜੇ ਇਹ ਪੈਗਾਮ ਦੇਣ ਵਾਲੇ ਨੇ, ਰੂਹਾਨੀ ਪੈਗਾਮ, ਉਹਨਾਂ ਦੇ ਵਿੱਚ ਵੀ ਜਿਹੜੇ ਊਚ ਨੀਚ ਦਾ ਕੋਈ ਵਿਤਕਰਾ ਨਹੀਂ ਹੈ, ਕੋਈ ਧਰਮ ਦਾ ਵਿਤਕਰਾ ਨਹੀਂ ਹੈ। ਸੋ ਕੌਣ ਸੋਚ ਸਕਦਾ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਪਿਛਲੇ ਲਗਭਗ 72 ਸਾਲ 'ਚ 1947 ਤੋਂ ਬਾਅਦ ਜਦੋਂ ਕਿ
ਸਿੱਖ ਕੌਮ ਇੱਕ ਗੁਲਾਮੀ ਅੰਗਰੇਜ਼ਾਂ ਦੀ ਤੋਂ ਨਿਕਲ ਕੇ ਦੂਸਰੀ ਗੁਲਾਮੀ ਚ ਆਈ, ਜੀ ਜਿਸ ਕਿਸਮ ਦਾ ਵਰਤਾਰਾ ਇੰਡੀਅਨ ਸਟੇਟ ਉਹਨਾਂ ਦੀਆਂ ਏਜੰਸੀਆਂ ਦਾ ਰਿਹਾ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਵੇਂ ਜਦੋਂ ਅਸੀਂ ਇਸਲਾਮ ਦੀ ਗੱਲ ਕਰਦੇ ਹਾਂ, ਔਰ ਅੱਜ ਈਦ ਦਾ ਮੁਬਾਰਕ ਦਿਨ ਵੀ ਹੈ, ਜਿਸ ਨੂੰ ਜਿਹੜੀਆਂ ਦੋ ਈਦਾਂ, ਇੱਕ ਈਦ ਉਲ ਫਿਤਰ ਜਿਸ ਨੂੰ ਸੀਵੀਆਂ ਵਾਲੀ ਈਦ ਕਹਿੰਦੇ ਨੇ, ਕਿਉਂਕਿ ਮਿੱਠਾ ਸੀਵੀਆਂ ਉਹਦੇ ਨਾਲ ਜੁੜੀਆਂ ਹੋਈਆਂ, ਕਿਉਂਕਿ ਅਸੀਂ ਤਾਂ ਪੰਜਾਬੀ ਕਲਚਰ 'ਚ ਖਾਣ ਤੋਂ ਹੀ ਗੱਲ ਸ਼ੁਰੂ ਕਰਦੇ, ਔਰ ਅੱਜ ਬਕਰੀਦ ਦਾ ਦਿਨ ਹੈ, ਜਿਸ ਦਿਨ ਕਿ ਖਾਸ ਕੁਰਬਾਨੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਉਸ ਨੂੰ ਵੀ ਅਸੀਂ ਇਸੇ ਸੈਗਮੈਂਟ ਦੇ ਦੂਸਰੇ ਹਿੱਸੇ 'ਚ ਕਿ ਇਸ ਦੀ ਕੀ ਅਹਿਮੀਅਤ ਹੈ, ਪਰ ਮੈਂ ਇਸੇ ਹੀ ਓਪਨਿੰਗ ਦੇ ਵਿੱਚ ਆਪਣੇ ਦੁਨੀਆ ਭਰ ਦੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਨੇ, ਨਹੀਂ ਵੀ ਜੁੜੇ, ਅਸੀਂ ਫਿਜ਼ਾ ਦੇ ਵਿੱਚ ਹੀ ਉਹਨਾਂ ਨੂੰ ਮੁਬਾਰਕਬਾਦ ਭੇਜਦੇ ਹਾਂ, ਕਿਉਂਕਿ ਅਲਟੀਮੇਟਲੀ ਜਦੋਂ ਅਸੀਂ ਸਿੱਖ ਆਦਰਸ਼ ਦੀ ਗੱਲ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ, ਤੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਔਰ ਗੁਰੂ ਗ੍ਰੰਥ ਸਾਹਿਬ ਦਾ ਔਰ ਸਿੱਖੀ ਦਾ ਮੈਸੇਜ ਜਿੱਥੇ ਕਿ ਹਰ ਇੱਕ ਨੂੰ ਧਾਰਮਿਕ ਆਜ਼ਾਦੀ ਮੁੱਢਲੇ ਤੌਰ ਦੇ ਉੱਤੇ, ਉਸ ਬੁਨਿਆਦੀ ਹੱਕ ਦੇ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਦੇ ਉੱਤੇ ਮੋਹਰ ਲਾਈ ਹੋਈ ਹੈ। ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਿ ਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਦਾ ਡਰ ਮੰਨਣਾ, ਔਰ ਕਿਸੇ ਵੀ ਜ਼ੋਰ ਜ਼ਬਰ ਦੇ ਸਾਹਮਣੇ ਸਚਿਆਰੇ ਮਨੁੱਖ ਦਾ ਖਲੋਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਦੀ ਜਿਹੜੀ ਹੈ ਉਹ ਅਗਵਾਈ ਦਿੰਦੀ ਹੈ। ਔਰ ਪਿਛਲਾ 5.5 ਸਦੀਆਂ ਦਾ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਹਮੇਸ਼ਾ ਦੂਸਰਿਆਂ ਦੇ ਲਈ, ਗੈਰਾਂ ਦੇ ਮਨੁੱਖੀ ਹੱਕਾਂ ਲਈ, ਧਾਰਮਿਕ ਆਜ਼ਾਦੀਆਂ ਲਈ ਵੀ ਖਲੋਤਾ ਹੈ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨੁੱਖੀ ਇਤਿਹਾਸ ਦੀ ਇੱਕ ਅਲੋਕਾਰ ਸ਼ਹਾਦਤ ਇਸ ਲਈ ਹੈ ਜਿਸ ਨੂੰ ਕੀਨੋ ਬੜੋ ਕਰੂ ਮੈਂ ਸਾਕਾ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ, ਕਿਉਂਕਿ ਇਹ ਦੂਸਰਿਆਂ ਦੀ, ਹਿੰਦੂਆਂ ਦੀ ਮੁੱਢਲੀ ਧਾਰਮਿਕ ਆਜ਼ਾਦੀ ਤੱਕ ਹੀ ਮਹਿਦੂਦ ਨਹੀਂ, ਇਹ ਜਿਸ ਨੂੰ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ, ਰਾਈਟੀਅਸਨੈਸ ਦੇ ਲਈ, ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ, ਉਹ ਕਿਸੇ ਦੇ ਵੀ ਹੋਏ, ਉਸ ਦੇ ਲਈ ਦਿੱਤੀ ਗਈ ਉਹ ਸ਼ਹਾਦਤ ਹੈ। ਪਰ ਜਿਨ੍ਹਾਂ ਦੇ ਹੱਥ 47 ਦੇ ਵਿੱਚ ਸਿਆਸੀ ਸਿੱਖਾਂ ਦੀ ਕਿਸਮਤ ਘੜਨ ਦਾ ਹੱਕ ਸਾਡੀ ਅਹਿਮਕ ਲੀਡਰਸ਼ਿਪ ਨੇ ਆਪ ਫੜਾਇਆ, ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ, ਕਿਉਂਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਪਹਿਲੇ ਦਿਨ ਤੋਂ ਹੀ ਬ੍ਰਾਹਮਣਵਾਦ ਨੂੰ ਇਹ ਨਜ਼ਰ ਆਉਂਦਾ ਸੀ ਕਿ ਇਹ ਉਹਨਾਂ ਦੀ ਧੁੰਨੀ ਦੇ ਵਿੱਚ ਵੱਜਿਆ ਤੀਰ ਹੈ, ਕਿਉਂਕਿ ਜਿੱਥੇ ਬ੍ਰਾਹਮਣਵਾਦ ਦਾ ਜਾਂ ਹਿੰਦੂ ਧਰਮ ਦਾ ਮੁੱਢਲਾ ਸਿਧਾਂਤ ਹੀ ਵਰਣ ਆਸ਼ਰਮ ਜ਼ਾਤ ਪਾਤ ਦੇ ਵਿਤਕਰੇ ਦੇ ਉੱਤੇ ਖੜੇ, ਉੱਥੇ ਸਿੱਖੀ ਮੁੱਢਲੇ ਤੌਰ ਦੇ ਉੱਤੇ ਜਿਹੜੀ ਹੈ ਉਹ ਇੱਕ ਮਨੁੱਖ ਜਾਤ ਦੀ, ਇੱਕ ਮਨੁੱਖ ਰੇਸ ਦੀ ਗੱਲ ਕਰਦੀ ਹੈ। ਸੋ ਜ਼ਾਹਰ ਹੈ ਕਿ ਜਿਹੜਾ 5 ਸਦੀਆਂ ਤੋਂ ਜਿਹੜਾ ਇਹਨਾਂ ਨੇ ਬੀਤੀਆਂ ਸਦੀਆਂ 'ਚ ਵੀ ਆਪਣੇ ਆਪਣੇ ਤਰੀਕੇ ਨਾਲ ਇਸ ਲਹਿਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਸਿੱਖੀ ਨੂੰ ਆਪਣੇ 'ਚ ਜਜ਼ਬ ਕਰਨ ਦੀ, ਡਿਸਟਰੋਏ ਕਰਨ ਦੀ, ਪਰ 47 'ਚ ਪੋਲੀਟੀਕਲ ਪਾਵਰ ਆਉਣ ਤੋਂ ਬਾਅਦ ਇਹਨਾਂ ਨੇ ਦੇਖਿਆ ਕਿ ਇਹ ਦੋ ਪਿਲਰ ਨੇ ਜਿਸ ਦੇ ਉੱਤੇ ਸਿੱਖੀ ਖੜੀ ਹੈ, ਗੁਰੂ ਗ੍ਰੰਥ ਤੇ ਗੁਰੂ ਪੰਥ। ਜ਼ਾਹਰ ਹੈ ਕਿ ਗੁਰੂ ਪੰਥ ਗੁਰੂ ਗ੍ਰੰਥ ਦੀ ਤਾਬਿਆ ਗੁਰੂ ਕਲਗੀਧਰ ਪਾਤਸ਼ਾਹ ਨੇ ਲਾਇਆ, ਬਾਣੀ ਅਲਟੀਮੇਟਲੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਹ ਸਾਰੀ ਬਾਣੀ ਦਾ ਸੁਨੇਹਾ ਗੁਰੂ ਅਰਜਨ ਸਾਹਿਬ ਦੇ ਰੂਪ 'ਚ ਔਰ ਦਇਆਲ ਪੁਰਖ ਮਿਹਰਬਾਨਾ ਦੇ ਥੱਲੇ ਅਸੀਂ ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ ਪੜ੍ਹਦੇ ਹਾਂ, ਜਾਂ ਹੋਂ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ, ਇਸ ਧੁਰ ਕੀ ਬਾਣੀ ਦੇ ਮੈਸੇਜ ਨੂੰ, ਔਰ ਇਹ 47 ਤੋਂ ਬਾਅਦ ਹੀ ਸਰਕਾਰ ਦੀਆਂ ਨੀਤੀਆਂ ਬਣੀਆਂ ਜਿਸ ਦੇ ਥੱਲੇ ਇਹ ਸਾਰਾ ਗੁਰੂਡਮ, ਜਿਨ੍ਹਾਂ ਦੇ ਵਿੱਚ ਰਾਧਾ ਸੁਆਮੀ, ਨਰਕਧਾਰੀ, ਆਸ਼ੂਤੋਸ਼ੀਏ, ਸੌਦਾ ਸਾਧ ਤੇ ਹੋਰ ਜਿੰਨਾ ਵੱਡਾ ਡੇਰਾ ਕਲਚਰ ਉਹਨਾਂ ਨੇ ਖੜਾ ਕੀਤਾ, ਇਸ ਦਾ ਮਕਸਦ ਹੀ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਨਾਲੋਂ ਜਿਹੜੀ ਗੁਰੂ ਪੰਥ ਦੀ ਲਾਈਫ ਲਾਈਨ ਹੈ, ਸਾਡੀ ਜ਼ਿੰਦਗੀ ਦੀ ਧੜਕਣ ਹੈ, ਉਹ ਬਾਣੀ ਦੇ ਵਿੱਚ ਹੈ, ਉਹ ਗੁਰੂ ਗ੍ਰੰਥ ਸਾਹਿਬ ਤੇ ਇਤਕਾਦ ਦੇ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਵਿਸ਼ਵਾਸ ਦੇ ਵਿੱਚ ਹੈ। ਔਰ ਇਸ ਦਾ ਨਤਾਰਾ ਬੜੀ ਸਪਸ਼ਟਤਾ ਦੇ ਨਾਲ ਗੁਰੂ ਅਮਰਦਾਸ ਜੀ ਨੇ ਕੱਚੀ ਬਾਣੀ ਔਰ ਧੁਰਕੀ ਬਾਣੀ ਕੀ ਹੈ, ਔਰ ਜਦੋਂ ਇਹ ਫਰਮਾਇਆ ਕਿ ਭਾਈ ਇਸ ਨੂੰ ਗਾਵੋ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ
ਸਦਾ ਗਾਵੋ ਇਹ ਸੱਚੀ ਬਾਣੀ। ਸੋ ਜ਼ਾਹਰ ਹੈ ਕਿ ਇਸ ਸੱਚੀ ਬਾਣੀ ਦੇ ਬਰਾਬਰ ਉਹ ਖੜੇ ਕਰ ਦਿੱਤੇ ਜਿਹੜੇ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਇਹ ਜਿਹੜੇ ਸਾਰੇ ਕੱਚੇ ਲੋਕ ਜਿਨ੍ਹਾਂ ਨੂੰ ਗੁਰੂ ਬਣਾ ਕੇ ਸਤਿਗੁਰੂ ਬਣਾ ਕੇ ਅੰਬੈਸੀਆਂ ਨੇ ਏਜੰਸੀਆਂ ਨੇ ਦੁਨੀਆ ਭਰ 'ਚ ਪ੍ਰਮੋਟ ਕੀਤਾ ਹੈ, ਪੰਜਾਬ 'ਚ ਇਹਨਾਂ ਦੇ ਡੇਰੇ ਬਣਾਏ। ਔਰ ਫਿਰ ਅਸੀਂ ਦੇਖਦੇ ਹਾਂ ਕਿ 13 ਅਪ੍ਰੈਲ 1978 ਨੂੰ ਜਦੋਂ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਨੇ ਇਸ ਗੁਰੂ ਡੰਮ ਨੂੰ ਚੈਲੰਜ ਕੀਤਾ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਅੰਮ੍ਰਿਤਸਰ ਦੇ ਸ਼ਹਿਰ 'ਚ, ਔਰ ਇਸ ਵਰੇ 40 ਵਰੇ ਇਸ ਘਟਨਾ ਨੂੰ ਹੋ ਗਏ ਨੇ। ਤੇ ਫਿਰ ਕਿਵੇਂ ਸਟੇਟ ਪਾਵਰ ਨੇ ਅੰਧਾ ਤੁੱਧ ਉਸ ਦੀ ਅੰਨੀ ਵਰਤੋਂ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਲਈ ਜਿਹੜਾ ਸ਼ਹੀਦੀਆਂ ਦਾ ਇੱਕ ਨਵਾਂ ਫਰੰਟ ਉਹਨਾਂ ਨੇ ਖੋਲ ਦਿੱਤਾ। ਔਰ ਫਿਰ ਜੂਨ 84 ਉਸ ਦੀ ਇੰਤਹਾ ਸੀ, ਫੌਜੀ ਹਮਲਾ, ਔਰ ਲਗਾਤਾਰਤਾ ਨਾਲ ਜਿੱਥੇ ਇੱਕ ਪਾਸੇ ਗੁਰੂ ਪੰਥ ਨੂੰ ਟਾਰਗੇਟ ਕੀਤਾ ਗਿਆ, ਨਵੰਬਰ 84 ਚ ਅਸੀਂ ਦੇਖਦੇ ਹਾਂ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤ ਭਰ ਦੇ ਵਿੱਚ ਜਿਹੜਾ ਉਹ ਬੇਅਦਬ ਕੀਤੇ ਗਏ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ। ਔਰ ਇਹ ਗੱਲ ਸਿਰਫ ਸਿੱਧੇ ਤੌਰ ਤੇ ਜਦੋਂ ਅਸੀਂ ਅੱਜ ਬਰਗਾੜੀ ਮੋਰਚੇ ਦੇ ਹੱਕ ਦੇ ਵਿੱਚ ਹੋਏ, ਦੁਨੀਆ ਭਰ ਦੇ ਵਿੱਚ ਜਿਹੜੇ ਪ੍ਰੋਟੈਸਟ ਨੇ ਉਹਨਾਂ ਦੀ ਗੱਲ ਕਰਾਂਗੇ। ਔਰ ਅਸੀਂ ਖਾਸ ਤੌਰ ਤੇ ਅਮਰੀਕਾ ਕੈਨੇਡਾ ਦੇ ਕੰਟੈਕਸਟ 'ਚ ਉਹਨੂੰ ਖਾਸ ਤੌਰ ਤੇ, ਕਿਉਂਕਿ ਜਿਸ ਬਾਰੇ ਸਾਡੇ ਕੋਲ ਜ਼ਿਆਦਾ ਪੁਖਤਾ ਜਾਣਕਾਰੀ ਹੈ, ਕਰਾਂਗੇ। ਤਾਂ ਫਿਰ ਜ਼ਾਹਰ ਹੈ ਕਿ ਇਹ ਗੱਲ ਜਾਂ ਉਹਨਾਂ ਦਾ ਅਟੈਂਪਟ ਸਿਰਫ ਗੁਰੂ ਡੰਮ ਖੜਾ ਕਰਨ ਤੱਕ ਹੀ ਨਹੀਂ ਸੀ, ਕਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਆਥੈਂਟਿਸਿਟੀ ਦੇ ਉੱਤੇ, ਉਸ ਦੀ ਯਥਾਰਥਤਾ ਦੇ ਉੱਤੇ ਸਵਾਲ ਖੜੇ ਕਰਵਾਏ ਗਏ। ਉਸ ਲਈ ਕਿਵੇਂ ਮੈਕਲਾਉਡ ਜਿਹੜਾ ਨਿਊਜ਼ੀਲੈਂਡਰ ਸੀ ਉਹਨੂੰ ਟ੍ਰੇਨਡ ਕਰਕੇ ਵਿੱਚ ਵਾੜਿਆ, ਫਿਰ ਉਸ ਦੇ ਚੇਲੇ ਉਹ ਪਿਸ਼ੌਰਾ ਸਿੰਘ ਹੋਏ, ਗੁਰਿੰਦਰ ਮਾਨ ਹੋਏ, ਹਰਜੋਤ ਓਬਰਾਏ ਹੋਏ, ਕਿਵੇਂ ਉਹਨਾਂ ਨੇ ਸਟੈਪ ਵਾਈਜ਼ ਗੁਰੂ ਇਹ ਕਹਿ ਕੇ ਕਿ ਜਿਹੜੀ ਕਰਤਾਰਪੁਰੀ ਬੀੜ ਜਿਹਨੂੰ ਸਿੱਖ ਆਥੈਂਟਿਕ ਕਹਿੰਦੇ ਨੇ ਇਹ ਤਾਂ ਹੈ ਹੀ ਨਹੀਂ ਹੈ ਆਥੈਂਟਿਕ। ਔਰ ਇਹ ਕਹਿਣ ਵਾਲਾ ਮੈਕਲਾਇਡ ਕਦੇ ਕਰਤਾਰਪੁਰ ਨਹੀਂ ਗਿਆ, ਉਹਨੇ ਕਦੇ ਉਸ ਬੀੜ ਨੂੰ ਦੇ ਦੀਦਾਰ ਨਹੀਂ ਕੀਤੇ। ਸੋ ਜ਼ਾਹਰ ਹੈ ਕਿ ਇਹ ਹਮਲੇ, ਮੈਂ ਇਸ ਪਿਛੋਕੜ 'ਚ ਕਹਿਣਾ ਚਾਹੁੰਦਾ ਕਿ ਜੋ ਬੁਰਜ ਜਵਾਰ ਸਿੰਘ ਵਾਲਾ ਤੋਂ 1 ਜੂਨ ਨੂੰ 3 ਵਰੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣਾ, ਬਰਗਾੜੀ 'ਚ ਉਸ ਦੇ ਪਵਿੱਤਰ ਅੰਗਾਂ ਨੂੰ ਬੇਅਦਬ ਕਰਨਾ, ਔਰ ਫਿਰ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਸਿੱਖ ਬਹਿਬਲ ਕਲਾਂ ਦੇ ਵਿੱਚ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦੇ ਉੱਤੇ ਗੋਲੀਆਂ ਦਾ ਮੀਂਹ ਵਰਾਣਾ, ਜਿਹਦੇ 'ਚ ਭਾਈ ਗੁਰਜੋਤ ਸਿੰਘ ਔਰ ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੁੰਦੇ ਨੇ, ਦਰਜਨਾਂ ਹੋਰ ਜ਼ਖਮੀ ਹੁੰਦੇ ਨੇ। ਇਹ ਵਰਤਾਰਾ ਕੋਈ ਆਊਟ ਆਫ ਦਾ ਬਲੂ ਨਹੀਂ ਵਾਪਰ ਗਿਆ ਕਿ ਅਚਾਨਕ ਹੋਇਆ। ਇਸ ਲਈ ਮੈਂ 47 ਤੋਂ ਬਾਅਦ ਇਹ ਸਾਰੇ ਗੁਰੂ ਡੰਮ ਦੀ ਗੱਲ ਕੀਤੀ। ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਦੀ ਸ਼ਹਾਦਤ ਵੀ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਦੇ ਲਈ ਸੀ, ਔਰ ਇਹ ਵਰਤਾਰਾ ਲਗਾਤਾਰਤਾ ਦੇ ਨਾਲ ਜਾਰੀ ਹੈ। ਔਰ ਅਸੀਂ ਦੇਖਦੇ ਵੀ ਈਵਨ ਇਸ ਕਿਸਮ ਦੇ ਪਵਿੱਤਰ ਮੁੱਦੇ ਤੇ, ਔਰ ਜਿਹੜਾ ਵਾਕਿਆ ਬੁਰਜ ਜਵਾਰ ਸਿੰਘ ਵਾੜਾ ਤੋਂ ਸ਼ੁਰੂਆਤ ਹੋਇਆ, ਇਹਨਾਂ 3-4 ਵਰਿਆਂ ਦੇ ਵਿੱਚ ਅਸੀਂ ਦੇਖਿਆ ਕਿ ਹੁਣ ਤਾਂ ਜਿਵੇਂ ਤੁਸੀਂ ਗਿਣਤੀ ਕਰਨ ਤੋਂ ਹੀ ਜਿਹੜਾ ਉਹ ਅੱਕ ਜਾਂਦੇ ਹੋ, ਕਿਉਂਕਿ ਉਹ ਤੁਹਾਨੂੰ ਜਿੱਥੇ ਤੁਹਾਡੇ ਦਿਲ ਨੂੰ ਜਿਹੜਾ ਉਹ ਇੱਕ ਤਕਲੀਫ ਦਿੰਦਾ ਹੈ, ਉੱਥੇ ਉਹ ਨੰਬਰ ਵੱਧਦਾ ਜਾਂਦਾ ਹੈ ਕਿ ਕਿੰਨੀਆਂ ਘਟਨਾਵਾਂ ਇਹਨਾਂ 2-3 ਵਰਿਆਂ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ, ਕਿੰਨੀਆਂ ਗੁਟਕਾ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ, ਕਿੰਨੀਆਂ ਥਾਵਾਂ ਤੇ ਗੁਰਦੁਆਰਿਆਂ ਨੂੰ ਜਿਹੜੀ ਅੱਗ ਲਾਈ ਗਈ, ਉਹਨਾਂ ਨੂੰ ਕਿਹਾ ਗਿਆ ਜੀ ਇਹ ਤਾਂ ਇਲੈਕਟ੍ਰਿਕ ਸ਼ਾਰਟ ਸਰਕਟ ਹੋਇਆ। ਸੋ ਇਸ ਸਭ ਚੋਂ ਜਦੋਂ, ਔਰ ਦੇਖਣ ਵਾਲੀ ਗੱਲ ਇਹ ਹੈ ਜਿਸ ਚੋਂ ਇਹ ਪੀੜ ਹੋਰ ਵੀ ਜਿਹੜੀ ਹੈ ਉਹ ਨਾ ਜਰੀ ਜਾਣ ਜੋਗੀ ਬਣ ਜਾਂਦੀ ਹੈ ਕਿ ਇਸ ਸਾਰੇ ਦਾ ਮੁੱਢ ਜੇ ਅਸੀਂ ਬਰਗਾੜੀ ਕਾਂਡ ਜਾਂ ਬੁਰਜ ਜਵਾਰ ਸਿੰਘ ਵਾਲਾ ਕਾਂਡ ਤੋਂ ਗੱਲ ਸ਼ੁਰੂ ਕਰੀਏ ਤੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵੇਲੇ ਇਹ ਸਾਰੀ ਪਾਰਟ ਦੀ ਸ਼ੁਰੂਆਤ ਹੁੰਦੀ ਹੈ। ਔਰ ਇਹ ਉਹ ਬਾਦਲ ਹੈ ਜਿਸ ਨੂੰ ਬਦੋਬਦੀ ਧੱਕੇ ਦੇ ਨਾਲ ਦਬਾਇਆ ਗਿਆ ਫਖਰੇ ਕੌਮ, ਪੰਥ ਰਤਨ ਔਰ ਅਕਾਲੀ ਦਲ, ਉਹ ਅਕਾਲੀ ਜਿਨ੍ਹਾਂ ਨੇ ਕਦੇ 1920 ਚ ਮਹੰਤਾਂ ਤੋਂ, ਜਿਹੜੇ ਮਹੰਤ ਗੁਰਦੁਆਰਿਆਂ ਦੇ ਵਿੱਚ ਕੁਕਰਮ ਕਰ ਰਹੇ ਸੀ, ਉਹਨਾਂ ਤੋਂ ਗੁਰਦੁਆਰੇ ਲਿਬਰੇਟ ਕਰਾਉਣ 'ਚ ਜਿਹੜੇ ਨੇ ਕਿਵੇਂ ਮੋਰਚਿਆਂ ਦੇ ਅੱਗੇ ਜਿਹੜਾ ਉਹ ਗੁਰੂ ਕਾ ਬਾਗ ਹੋਏ, ਡਾਂਗਾਂ ਦੇ ਮੂਹਰੇ ਖਲੋਤੇ, ਪੰਜਾ ਸਾਹਿਬ ਸਾਕੇ 'ਚ ਗੱਡੀਆਂ ਮੂਹਰੇ ਖਲੋਤੇ, ਜੈਤੋ ਦੇ ਮੋਰਚੇ ਦੇ ਵੇੜੇ ਮਸ਼ੀਨ ਗੰਨਾਂ ਦੇ ਸਾਹਮਣੇ ਖਲੋਤੇ। ਔਰ ਇਹ ਇੱਕ ਉਹ ਸਿਖਰ ਸੀ ਸਿੱਖੀ ਪਿਆਰ ਦੀ, ਆਪਣੇ ਗੁਰੂ, ਆਪਣੇ ਗੁਰਦੁਆਰੇ ਗੁਰਧਾਮ ਦੇ ਨਾਲ ਸ਼ਰਧਾ ਔਰ ਪਿਆਰ ਦੀ। ਔਰ ਅੱਜ ਜਦੋਂ ਅਸੀਂ ਇਹ ਦੇਖ ਰਹੇ ਕਿ ਕਿਵੇਂ ਇਹ ਸਾਰਾ ਪਾਰਟ ਹੁਣ ਤਾਂ ਸਾਹਮਣੇ ਹੈ, ਕੋਈ ਕਹਿਣ ਦੀ ਗੱਲ ਨਹੀਂ ਹੈ ਕਿ ਕਿਵੇਂ ਇਹਨਾਂ ਨੇ ਉਸ ਸੌਦਾ ਸਾਧ ਨੂੰ
ਪ੍ਰੋਟੈਕਟ ਕੀਤਾ, ਕਿਵੇਂ ਬੰਬਈ ਦੇ ਵਿੱਚ ਇੱਕ ਕੋਠੀ 'ਚ ਉਸ ਦੇ ਨਾਲ ਸਮਝੌਤੇ ਵਾਲੀ ਚਿੱਠੀ ਲਿਆ ਕੇ ਔਰ ਕਿਵੇਂ ਇਹ ਜਿਹੜੇ ਜਾਲੀ ਜਥੇਦਾਰ ਨੇ, ਸਰਕਾਰੀ ਜਥੇਦਾਰ, ਇਹਨਾਂ ਨੂੰ ਸੱਦ ਕੇ ਉਹਨਾਂ ਨੇ ਕਿਵੇਂ ਉਹਨਾਂ ਨੂੰ ਫੋਰਸ ਕੀਤਾ ਕਿ ਉਹ ਮਾਫੀਨਾਮਾ ਜਿਹੜਾ ਹੈ ਹੀ ਨਹੀਂ ਸੀ ਕਿ ਉਹਨੂੰ ਮਾਫ ਕਰੋ। ਔਰ ਹੁਣ ਇਹ ਵੀ ਆ ਰਿਹਾ ਵੀ ਕਿੰਨੇ ਕਰੋੜ ਰੁਪਏ ਦਾ ਵੀ ਸੌਦਾ ਹੋਇਆ ਕਿ ਉਹਨੇ ਸੌਦਾ ਸਾਧ ਨੇ ਦੇਣਾ। ਪਰ ਜੋ ਹੀ ਇਹਨਾਂ ਦੇ ਇਸ ਕੁਕਰਮ ਦੀ ਖਬਰ ਕਿ ਭਾਈ ਜਿਹਦੇ ਲਈ ਸਿੱਖਾਂ ਨੇ ਥਾਂ ਥਾਂ ਪਿੰਡ ਪਿੰਡ ਇਹਨਾਂ ਨੂੰ ਚੈਲੰਜ ਕੀਤਾ, ਰਾਜਸਥਾਨ ਹੋਏ, ਹਰਿਆਣਾ ਹੋਏ, ਔਰ ਉਹਨੂੰ ਚੈਲੰਜ ਕਰਦੇ ਆ ਸੌਦਾ ਸਾਧ ਨੂੰ, ਕਿਵੇਂ ਭਾਈ ਕਮਲਜੀਤ ਸਿੰਘ ਸ਼ਹੀਦ ਹੋਏ, ਭਾਈ ਹਰਮਿੰਦਰ ਸਿੰਘ ਜਿਹੜੇ ਨੇ ਡੱਬ ਵਾਲੀ ਸ਼ਹੀਦ ਹੋਏ, ਭਾਈ ਬਲਕਾਰ ਸਿੰਘ ਜਾਮਾ ਰਾਏ ਜਿਹੜੇ ਨੇ ਉਹ ਬੰਬਈ ਦੇ ਵਿੱਚ ਸ਼ਹੀਦ ਹੋਏ। ਔਰ ਜੋ ਹੀ ਸਿੱਖ ਸੰਗਤਾਂ ਇਸ ਪ੍ਰੋਟੈਸਟ ਜਾਂ ਦੂਜੇ 'ਚ ਨਿਕਲੀਆਂ, ਜ਼ਾਹਰ ਹੈ ਕਿ ਇਹ ਸਰਕਾਰੀ ਜਥੇਦਾਰਾਂ ਨੂੰ ਉਹ ਹੁਕਮਨਾਮਾ ਵਾਪਸ ਲੈਣਾ ਪਿਆ। ਔਰ ਉਸ ਤੋਂ ਬਾਅਦ ਇਹ ਸਾਜ਼ਿਸ਼ ਜਿਹੜੀ ਹੈ ਏਜੰਸੀਆਂ ਨੇ ਸੌਦਾ ਸਾਧ ਦੇ ਚੇਲਿਆਂ ਨੂੰ ਅੱਗੇ ਲਾ ਕੇ, ਔਰ ਬਾਦਲ ਜਿਨ੍ਹਾਂ ਦੇ ਵਿੱਚ ਭਾਗੀਦਾਰ ਸੀ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੁਰੂਆਤ ਹੋਈ। ਹਾਲਾਂਕਿ ਕਿਉਂਕਿ ਸੰਗਤ ਦਾ ਜ਼ੋਰ ਪਿਆ, ਇੱਕ ਅੱਖਾਂ ਪੁੰਝਣ ਨੂੰ ਜ਼ੋਰਾ ਸਿੰਘ ਕਮਿਸ਼ਨ ਨਾਂ ਦਾ ਕਮਿਸ਼ਨ ਜਿਹੜਾ ਹੈ ਲਿਆ ਕੇ ਇਹਨਾਂ ਨੇ ਉੱਥੇ ਬਿਠਾਇਆ, ਔਰ ਉਸ ਦੀ ਰਿਪੋਰਟ ਉਹ ਵੀ ਆਪ ਹੀ ਸੈਕਟਰੀਏਟ ਦੇਣ ਗਿਆ, ਨਾ ਕਿਸੇ ਨੇ ਦੇਖੀ ਨਾ ਪੜ੍ਹੀ, ਔਰ ਉਹਦੇ 'ਚ ਕੁਝ ਵੀ ਨਹੀਂ ਸੀ। ਔਰ ਇਹਨਾਂ ਨੇ ਕਾਲੀ ਦੇ ਨਾਲ ਜਿਹੜੀ ਬੁਰਜਵਾਰ ਸਿੰਘ ਵਾਲਾ ਦੀ ਘਟਨਾ ਸੀ ਉਹ CBI ਨੂੰ ਦੇ ਦਿੱਤੀ, ਲੇਕਿਨ ਬਹਿਬਲ ਕਲਾਂ ਦੀ ਜਿਹੜੀ ਆ ਉਸ ਫਾਇਰਿੰਗ ਦੇ ਉੱਤੇ ਬਿਲਕੁਲ ਕੋਈ ਕਾਰਵਾਈ ਨਹੀਂ ਕੀਤੀ। ਜ਼ਾਹਰ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਵਾਅਦੇ ਦੇ ਨਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਗੁਟਕਾ ਹੱਥ 'ਚ ਫੜ ਕੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਜਿਹੜਾ ਉਹ ਹਲਫ ਚੁੱਕਦਾ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਭਾਈ ਆਲਮੋਸਟ ਇਹ ਸਾਰੇ ਸਮੇਂ ਦੇ ਵਿੱਚ 2017 ਦੇ ਵਿੱਚ ਜਿਹੜੀਆਂ ਨੇ ਚੋਣ ਨਤੀਜਿਆਂ ਤੋਂ ਬਾਅਦ ਜਿਹੜਾ ਉਹ ਕਿੱਥੇ ਸਾਰਾ ਕੁਝ ਖੜਾ ਹੈ। ਔਰ ਇਹੀ ਕਾਰਨ ਸੀ ਕਿ ਜਦੋਂ ਪਹਿਲਾਂ ਘਟਨਾਵਾਂ ਉਹ ਬੁਰਜਵਾਰ ਸਿੰਘ ਵਾਲਾ, ਬਹਿਬਲ ਕਲਾਂ, ਫਿਰ ਗੋਲੀ ਕਾਂਡ ਬਹਿਬਲ ਕਲਾਂ ਦਾ, ਜਿਹਦੇ 'ਚ ਕਿ ਸੁਮੇਧ ਸੈਣੀ ਜਿਹੜਾ ਸਿੱਧੇ ਤੌਰ ਤੇ ਬਾਦਲਾਂ ਦਾ ਥਾਪਿਆ ਹੋਇਆ ਡਾਇਰੈਕਟਰ ਜਨਰਲ ਸੀ ਪੁਲਿਸ ਦਾ, ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ, ਸਿਰਫ ਪ੍ਰੈਸ਼ਰ ਦੇ ਥੱਲੇ ਉਹਨੂੰ ਰਿਮੂਵ ਜਿਹੜਾ ਕਿਸੇ ਹੋਰ ਮਹਿਕਮੇ 'ਚ ਮੂਵ ਕਰ ਦਿੱਤਾ। ਹੁਣ ਤਾਂ ਉਹ ਰਿਟਾਇਰ ਹੋ ਚੁੱਕਾ ਹੈ। ਔਰ ਇਸ ਸਾਰੇ ਦੇ ਉੱਤੇ ਹੀ ਜਿਹੜਾ ਫਿਰ ਚੱਬੇ 'ਚ ਵੱਡਾ ਜਿਹੜਾ ਸਰਬੱਤ ਖਾਲਸਾ ਹੋਇਆ, ਉਹਨਾਂ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪਿਆ, ਔਰ ਜਥੇਦਾਰ ਧਿਆਨ ਸਿੰਘ ਮੰਡ ਜਿਹੜੇ ਨੇ ਉਹ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਥਾਪੇ ਗਏ। ਔਰ ਜ਼ਾਹਰ ਹੈ ਕਿ ਇਸ ਸਾਰੇ ਪੀਰੀਅਡ 'ਚ ਉਹਨਾਂ ਨੇ ਜਿੰਨੇ ਤੁਹਾਡੇ ਕੋਲ ਸਾਧਨ ਹੁੰਦੇ ਨੇ, ਜਿੰਨੀ ਤੁਹਾਡੀ ਸਮਰੱਥਾ ਹੁੰਦੀ ਹੈ, ਉਹਨਾਂ ਨੇ ਕੋਸ਼ਿਸ਼ ਕੀਤੀ ਜਾਗਰੂਕਤਾ ਦੀ ਵੀ, ਕੁਛ ਕਰਨ ਦੀ ਵੀ। ਪਰ ਫਾਈਨਲੀ ਉਹਨਾਂ ਨੇ, ਅਸੀਂ ਦੇਖਦੇ ਹਾਂ ਕਿ ਜੂਨ ਦੇ ਮਹੀਨੇ 1 ਜੂਨ ਨੂੰ ਫਿਰ ਉਹ ਆ ਕੇ ਬਰਗਾੜੀ ਬੈਠ ਗਏ ਵੱਡਾ, ਕਿਉਂਕਿ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਸ਼ਹੀਦ ਸਨ ਸਮਾਗਮ ਵੀ ਸੀ ਔਰ ਘੱਲੂਘਾਰਾ ਹਫਤਾ ਸ਼ੁਰੂ ਹੋ ਰਿਹਾ ਸੀ। ਔਰ ਉਸ 'ਚ ਉੱਥੇ ਉਹਨਾਂ ਨੇ ਜਿਹੜਾ ਐਲਾਨ ਕੀਤਾ ਕਿ ਭਾਈ ਇਹ ਹੁਣ ਅਸੀਂ ਮੋਰਚਾ ਲਾ ਦਿੱਤਾ ਹੈ। ਔਰ ਉਹਦੀਆਂ 3 ਮੰਗਾਂ ਬਰਗਾੜੀ ਮੋਰਚੇ ਦੀਆਂ ਮੁੱਖ ਤੌਰ ਤੇ, ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਨੇ ਸਾਰੀਆਂ, ਉਹਨਾਂ ਦੀ ਪੜਤਾਲ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏ। ਬਹਿਬਲ ਕਲਾਂ 'ਚ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਸਿੱਖ ਸੰਗਤਾਂ ਬੈਠੀਆਂ ਸਨ ਪ੍ਰੋਟੈਸਟ ਦੇ ਵਿੱਚ, ਉਹਨਾਂ ਤੇ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ ਔਰ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਔਰ ਤੀਸਰਾ ਕਿ ਸਿੱਖ ਸਿਆਸੀ ਕੈਦੀ, ਪੋਲੀਟੀਕਲ ਪ੍ਰਿਜ਼ਨਰਸ ਜਿਹੜੇ ਕਿ ਭਾਰਤ ਭਰ ਦੀਆਂ ਜੇਲ੍ਹਾਂ 'ਚ ਨੇ, ਜਿਨ੍ਹਾਂ 'ਚੋਂ ਬਹੁਤ ਸਾਰੇ ਆਪਣੀ ਸਜ਼ਾਵਾਂ ਤੋਂ ਬਾਅਦ ਵੀ 10-10 ਸਾਲ ਵਾਧੂ ਕੱਟ ਚੁੱਕੇ ਨੇ, ਕੋਈ 25 ਸਾਲ ਤੋਂ ਹੈ, ਕੋਈ ਇਸ ਤੋਂ ਵੀ ਜ਼ਿਆਦਾ ਰਿਹਾ, ਉਹਨਾਂ ਸਾਰਿਆਂ ਦੀ ਜਿਹੜੀ ਹੈ ਉਹ ਰਿਹਾਈ ਕੀਤੀ ਜਾਏ। ਸੋ ਜ਼ਾਹਰ ਹੈ ਵੀ ਇਹਦੇ 'ਚ ਹਾਲਾਂਕਿ ਸਾਨੂੰ ਇੱਕ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ 34 ਸਾਲ ਤੋਂ ਸਾਨੂੰ ਤਾਂ ਇਹ ਸਪਸ਼ਟ ਹੈ ਕਿ ਅਲਟੀਮੇਟਲੀ ਉਹ ਸਿਸਟਮ ਇਹ ਤਾਂ ਬਹੁਤ ਵਾਰ ਇਵੇਂ ਹੀ ਹੈ ਜਿਵੇਂ ਅਸੀਂ ਕੋਈ ਬੱਕਰਾ ਇਹ ਕਸਾਈ ਨੂੰ ਕਹੇ ਕਿ ਜੀ ਮੈਂ ਪਟੀਸ਼ਨ ਕਰਦਾ ਤੇਰੇ ਸਾਹਮਣੇ, ਤੂੰ ਦੇਖ ਮੈਨੂੰ ਮਾਰਦਾ ਕੌਣ ਹੈ। ਲੇਕਿਨ ਫਿਰ ਵੀ ਤੁਸੀਂ ਆਮ ਦੁਨੀਆ ਨੂੰ ਵੀ ਜਾਂ ਦੁਨੀਆ ਦੀ ਕਚਹਿਰੀ 'ਚ ਵੀ ਇਹ ਗੱਲ ਦੱਸਣਾ ਚਾਹੁੰਦੇ ਹੁੰਦੇ ਹੋ ਕਿ ਭਾਈ ਸਾਡੀ ਕੌਮ, ਸਾਡੇ ਨੌਜਵਾਨ ਸੁਰੱਖਿਅਤ ਨਹੀਂ, ਜਵਾਨੀ ਸਾਡੀ ਡਰੱਗਸ ਦੇ ਹਵਾਲੇ ਹੈ। ਹੋਰ ਤਾਂ ਹੋਰ ਜਿਹੜਾ ਮੁਲਕ ਆਪਣੇ ਆਪ ਨੂੰ ਸੈਕੂਲਰ ਕਲੇਮ ਕਰਦਾ ਉਸ ਦਾ ਜਿਹੜਾ ਉਸ ਦੇ ਵਿੱਚ ਸਾਨੂੰ ਸੰਵਿਧਾਨਕ ਤੌਰ ਤੇ ਤਾਂ ਹਿੰਦੂ ਬਣਾਇਆ ਹੀ ਹੋਇਆ, ਲੇਕਿਨ ਅੱਜ ਅਸੀਂ ਆਪਣੇ ਧਾਰਮਿਕ ਗ੍ਰੰਥ, ਆਪਣਾ ਇਸ਼ਟ, ਉਸ ਨੂੰ ਆਪਣੀਆਂ ਅੱਖਾਂ ਸਾਹਮਣੇ ਬੇਅਦਬ ਹੁੰਦਾ ਦੇਖ ਰਹੇ
क्योंकि भारत ਦੀਆਂ ਏਜੰਸੀਆਂ ਦਾ ਇਹ ਏਜੰਡਾ ਹੈ। ਸੋ ਜ਼ਾਹਰਾ ਤੌਰ ਦੇ ਉੱਤੇ ਇਸ ਨੂੰ ਲੈ ਕੇ ਜਿੱਥੇ ਰੋਜ਼ਾਨਾ ਹੀ ਇਹਨਾਂ ਸਾਰੇ ਜੂਨ ਤੋਂ ਲੈ ਕੇ ਜੁਲਾਈ ਅਗਸਤ ਅਸੀਂ ਮਿਡਲ ਤੋਂ ਬਾਅਦ ਦਾ 21 ਅਗਸਤ ਨੂੰ ਇਹ ਗੱਲ ਕਰ ਰਹੇ ਹਾਂ, ਵੱਡੀ ਗਿਣਤੀ ਸਿੱਖ ਸੰਗਤਾਂ ਆਉਂਦੀਆਂ ਨੇ, ਉੱਥੇ ਬੈਠਦੇ ਨੇ ਔਰ ਕੈਪਟਨ ਅਮਰਿੰਦਰ ਨੇ ਵੀ ਥੋੜਾ ਬਹੁਤ ਜਿਹੜਾ ਜਿਹਨੂੰ ਕਹਿੰਦੇ ਨੇ ਆਈ ਵਾਸ਼ ਕਰਨ ਦੇ ਲਈ ਜਦੋਂ ਉਹ ਬਣਿਆ ਚੀਫ ਮਿਨਿਸਟਰ ਜਥੇਦਾਰ ਜਿਹੜਾ ਇਹ ਇਸ ਮੰਗ ਦੇ ਉੱਤੇ ਜਿਹੜੀ ਕਿ ਉਸਨੇ ਆਪ ਕਹੀ ਹੋਈ ਸੀ ਵੀ ਸਜ਼ਾਵਾਂ ਦੇਗਾ, ਉਹਨੇ ਰਣਜੀਤ ਸਿੰਘ ਕਮਿਸ਼ਨ ਬਿਠਾਇਆ ਔਰ ਹੁਣ ਇੱਕ ਸਪੈਸ਼ਲ ਸੈਸ਼ਨ ਕਰਕੇ ਉਸ ਦੀ ਰਿਪੋਰਟ ਜਿਹੜੀ ਹੈ ਅਸੈਂਬਲੀ 'ਚ ਰੱਖੀ ਜਾਣੀ ਹੈ। ਪਰ ਆਲਰੇਡੀ ਜਿਹਨੂੰ ਕੌਨਫੀਡੈਂਸ਼ੀਅਲ ਕਿਹਾ ਜਾ ਰਿਹਾ ਸੀ ਉਹ ਜਿਹੜੀ ਰਿਪੋਰਟ ਹੈ ਉਹ ਪਬਲਿਕ ਹੋ ਗਈ ਔਰ ਉਸ 'ਚ ਸਾਹਮਣੇ ਆਉਂਦਾ ਹੈ ਕਿ ਜੀ ਕਿਵੇਂ ਇਸ ਦੇ ਵਿੱਚ ਬਾਦਲ ਅਕਾਲੀ ਦਲ ਔਰ ਉੱਚ ਪੁਲਿਸ ਅਧਿਕਾਰੀ ਬਹਿਬਲ ਕਲਾਂ 'ਚ ਗੋਲੀ ਚੱਲਣ ਤੋਂ ਪਹਿਲਾਂ ਸੁਮੇਧ ਸੈਣੀ ਦੀ ਵੱਡੇ ਬਾਦਲ ਔਰ ਉਹਦੇ ਪੁੱਤਰ ਸੁੱਖਾ ਬਾਦਲ ਇਸ ਦੇ ਨਾਲ ਗੱਲਬਾਤ ਹੁੰਦੀ ਹੈ। ਸੋ ਜ਼ਾਹਿਰ ਹੈ ਕਿ ਇਹ ਸਾਰੇ 'ਚ ਹੁਣ ਕਿਨੇ ਉਹਦੀ ਰਿਪੋਰਟ ਦੀ ਕੌਨਫੀਡੈਂਸ਼ੀਅਲਿਟੀ ਤੋੜੀ, ਕਿਉਂਕਿ ਜ਼ਾਹਰ ਸੀ ਕਿ ਅਸੈਂਬਲੀ ਸੈਸ਼ਨ ਦੇ ਵਿੱਚ ਅਕਾਲੀਆਂ ਨੇ ਜਿਹੜਾ ਡਿਫੈਂਸਿਵ ਵੀ ਹੋਣਾ ਸੀ ਕਿਉਂਕਿ ਕਰਤੂਤਾ ਇਹਨਾਂ ਦੀ ਹੈ, ਇਹ ਬੀਜੇਪੀ ਨਾਗਪੁਰ ਦੇ ਢਹਿ ਚੜੇ ਹੋਏ ਨੇ ਔਰ ਇਸ ਸਭ ਦਾ ਨਤੀਜਾ ਇਹ ਹੋਇਆ ਵੀ ਉਹਨਾਂ ਨੇ ਆਲਰੇਡੀ ਜਿਹੜੇ ਕਮਿਸ਼ਨ ਦੇ ਸਾਹਮਣੇ ਜਿਵੇਂ ਜਥੇਦਾਰ ਗੁਰਮੁਖ ਸਿੰਘ ਜਿਨ੍ਹਾਂ ਦੇ ਨੇ ਪਹਿਲਾਂ ਇੱਕ ਵਾਰੀ ਤਾਂ ਉਹਨੂੰ ਟ੍ਰਾਂਸਫਰ ਕਰਤਾ, ਫਿਰ ਉਹਨਾਂ ਦਾ ਬਿਆਨ ਆਇਆ ਕਿ ਜੀ ਸਾਨੂੰ ਕਿਵੇਂ ਕਾਰ ਦੇ ਵਿੱਚ ਮੇਰਾ ਭਰਾ ਕਰ ਰਿਹਾ ਸੀ, ਸਾਨੂੰ ਲਿਜਾਇਆ ਗਿਆ, ਅਸੀਂ ਉੱਥੇ ਸੁਖਬੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਕਿਹਾ ਵੀ ਇਹਨੂੰ ਮਾਫੀ ਦਿਓ, ਸੌਦਾ ਸਾਧ ਨੂੰ ਚਿੱਠੀ ਦਿੱਤੀ ਗਈ। ਪਰ ਇਹ ਜਿਹਨੂੰ ਕਹਿੰਦੇ ਨੇ ਕਿ ਅਹੁਦੇ ਦਾ ਲਾਲਚ ਕਿੰਨਾ ਮਾੜਾ ਹੁੰਦਾ ਹੈ, ਉਹੀ ਗੁਰਮੁਖ ਸਿੰਘ ਵਾਪਸ ਜਿਹੜੇ ਨੇ ਹੁਣ ਸ਼ਾਇਦ ਗ੍ਰੰਥੀ ਅਕਾਲ ਤਖਤ ਦੇ ਥਾਪੇ ਗਏ ਔਰ ਇਹ ਬਹੁਤਿਆਂ ਨੂੰ ਸਮਝ ਨਹੀਂ ਆਈ ਵੀ ਇਹ ਕੀ ਹੋ ਗਿਆ ਔਰ ਫਿਰ ਇਹ ਗੱਲ ਸਾਹਮਣੇ ਆਈ ਕਿ ਵੀ ਹੁਣ ਉਹਨਾਂ ਦਾ ਭਰਾ ਜਿਹਨੇ ਪਹਿਲਾਂ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਲਿਖਤੀ ਐਫੀਡੇਵਿਟ ਦਿੱਤਾ ਸੀ ਕਿ ਜੀ ਮੈਂ ਹੀ ਲੈ ਕੇ ਗਿਆ ਸੀ ਉਹਨਾਂ ਨੂੰ ਕਾਰ ਚੋਰੇ, ਮੇਰੇ ਤੇ ਪ੍ਰੈਸ਼ਰ ਔਰ ਇਹ ਹੋਇਆ, ਹੁਣ ਉਹ ਕਹਿ ਰਹੇ ਉਹ ਮੁੱਕਰ ਹੀ ਗਿਆ ਕਿ ਜੀ ਮੈਂ ਤਾਂ ਬਿਲਕੁਲ ਨਹੀਂ, ਮੇਰੇ ਤੇ ਜ਼ੋਰ ਪਵਾ ਕੇ ਫਲਾਣੇ ਮਿਨਿਸਟਰ ਰੰਧਾਵੇ ਨੇ ਘਵਾਇਆ ਜਾਂ ਰਣਜੀਤ ਸਿੰਘ ਕਮਿਸ਼ਨ ਨਹੀਂ, ਰਣਜੀਤ ਸਿੰਘ ਨੇ ਮੈਨੂੰ ਕਿਹਾ, ਹਾਲਾਂਕਿ ਇਹ ਬਿਲਕੁਲ ਝੂਠ ਹੈ। ਲੇਕਿਨ ਇਸ ਗੱਲ ਦੀ ਸਮਝ ਆ ਗਈ ਕਿ ਇਸ ਬਿਨਾਂ ਦੇ ਉੱਤੇ ਹੀ ਗੁਰਮੁਖ ਸਿੰਘ ਵਾਪਸ ਅਕਾਲ ਤਖਤ ਦੇ ਗ੍ਰੰਥੀ ਲਾ ਦਿੱਤੇ ਗਏ ਨੇ ਕਿ ਉਹ ਜਿਹੜੇ ਨੇ ਉਹਨਾਂ ਦਾ ਭਰਾ ਉਹਦੇ ਤੋਂ ਮੁੱਕਰੇਗਾ ਜਿਹੜਾ ਉਹਨਾਂ ਨੇ ਦਿੱਤਾ ਔਰ ਆਲਰੇਡੀ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿ ਅਕਾਲੀ ਉਸ ਸੈਸ਼ਨ ਦਾ ਬਾਈਕਾਟ ਕਰਨਗੇ ਔਰ ਉਸ ਕਮਿਸ਼ਨ ਚੋਂ ਵੀ ਨਿਕਲਣਾ ਕੀ ਹੈ ਇਨ ਦਾ ਐਂਡ ਉਹੀ ਜਿਹੜੀ ਹੈ ਜਿਵੇਂ ਚਲਾਕੀ ਨਾਲ ਅਮਰਿੰਦਰ ਨੇ ਵੀ ਬਜਾਏ ਕਿ ਜਿਹੜੇ ਦੋਸ਼ੀ ਪੁਲਿਸ ਅਫਸਰਾਂ ਦਾ ਜ਼ਿਕਰ ਸੁਮੇਧ ਸੈਣੀ, ਚਰਨਜੀਤ ਸ਼ਰਮਾ ਦੂਜਿਆਂ ਦਾ ਹੁੰਦਾ ਹੈ, ਆਲਰੇਡੀ ਅਮਰਿੰਦਰ ਨੇ ਕਿਹਾ ਜੀ ਮੈਂ ਇਨਸਾਫ ਕਰਨਾ ਚਾਹੁੰਦਾ ਤੇ ਸੀਬੀਆਈ ਦੀ ਫੁੱਲ ਇਨਵੈਸਟੀਗੇਸ਼ਨ ਹੋਏਗੀ। ਉਹ ਸੀਬੀਆਈ ਇਨਵੈਸਟੀਗੇਸ਼ਨ ਦਾ ਮਤਲਬ ਹੈ ਉਸ ਨੂੰ ਠੰਡੇ ਬਸਤੇ ਦੇ ਵਿੱਚ ਪਾਣਾ ਔਰ ਇਸੇ ਤਰ੍ਹਾਂ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਉਹਨੇ ਕਿਹਾ ਜੀ ਮੈਂ ਕਰਨਾਟਕਾ ਦੇ ਚੀਫ ਮਿਨਿਸਟਰ ਨੂੰ ਚਿੱਠੀ ਲਿਖਤੀ ਹੈ, ਰਾਜਸਥਾਨ ਵਾਲੇ ਨੂੰ ਲਿਖਤੀ, ਉਹ ਚਿੱਠੀਆਂ ਤਾਂ ਕੌਣ ਕਹਿੰਦਾ ਹੈ ਤੇ ਕਿਵੇਂ ਜਿਹੜਾ ਇਹ ਸਾਰਾ ਇੱਕ ਆਈ ਵਾਸ਼ ਦੇ ਤੌਰ ਤੇ। ਸੋ ਜ਼ਾਹਿਰ ਹੈ ਵੀ ਇਸ ਸਾਰੇ ਤੋਂ ਬਾਅਦ ਉੱਥੇ ਬਰਗਾੜੀ 'ਚ ਜਥੇਦਾਰਾਂ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਭਾਈ ਇਹ ਗੱਲ ਲਮਕਾਈ ਜਾ ਰਹੀ ਹੈ, ਕੋਈ ਸਪਸ਼ਟ ਤੌਰ ਦੇ ਉੱਤੇ ਸਟੈਂਡ ਲੈਣ ਦੀ ਗੱਲ ਨਹੀਂ ਹੋ ਰਹੀ। ਸੋ ਉਹਨਾਂ ਨੇ ਕਾਲ ਦਿੱਤੀ ਸੀ ਕਿ 21 ਅਗਸਤ ਨੂੰ ਦੁਨੀਆ ਭਰ ਦੇ ਵਿੱਚ ਸਿੱਖ ਇੰਡੀਅਨ ਐਮਬੈਸੀਆਂ, ਕੌਂਸੂਲੇਟ, ਮਿਸ਼ਨਸ ਦੇ ਬਾਹਰ ਜਿਹੜਾ ਉਹ ਪ੍ਰੋਟੈਸਟ ਕਰਨ, ਰੋਸ ਵਿਖਾਵੇ ਕਰਨ ਔਰ ਉਹਨਾਂ ਦੇ ਹੁਕਮ ਦੇ ਉੱਤੇ ਤਾਮੀਰ ਕਰਦੇ ਆ। ਅਮਰੀਕਾ ਦੇ ਵਿੱਚ ਜਿਹੜੀ ਸਾਡੇ ਕੋਲ ਰਿਪੋਰਟ ਹੈ, ਵਾਸ਼ਿੰਗਟਨ DC ਕੈਪੀਟਲ ਹੈ ਅਮਰੀਕਾ ਦੀ ਔਰ ਦਰਸ਼ਕ ਨਾਲ ਦੀ ਨਾਲ ਜਿਹੜੀਆਂ ਕੁਝ ਪਿਕਚਰ ਸਾਡੇ ਤੱਕ ਪਹੁੰਚ ਸਕੀਆਂ ਨੇ ਉਹਨਾਂ ਨੂੰ ਦੇਖਣਗੇ ਵੀ। ਹਾਲਾਂਕਿ ਜਿਹੜੇ ਅੱਜ ਨਿਊਯਾਰਕ ਦਾ ਪ੍ਰੋਟੈਸਟ ਹੈ 1 ਘੰਟੇ ਦਾ, ਜਿਹਦੇ ਵਿੱਚ ਸੈਂਕੜਿਆਂ ਦੀ ਗਿਣਤੀ ਸਿੱਖ ਸੰਗਤਾਂ ਨਿਊਯਾਰਕ, ਨਿਊ ਜਰਸੀ, ਕਨੈਟੀਕਟ, ਪੈਨਸਿਲਵੇਨੀਆ ਤੇ ਆਦਿਕ ਥਾਵਾਂ ਤੋਂ ਆਈਆਂ, ਉਸ ਨੂੰ ਸਾਡੀ ਟੈਕਨੀਕਲ ਟੀਮ ਨੇ ਕਵਰ ਕੀਤਾ ਔਰ ਅੱਜ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ 9 ਤੋਂ 10 ਦੇ ਸਲੋਟ 'ਚ ਉਸ ਪ੍ਰੋਟੈਸਟ ਨੂੰ ਜਿਹੜਾ ਦਰਸ਼ਕ ਲਾਈਵ ਜਿਹੜਾ ਦਰਸ਼ਕ ਦੇਖ ਸਕਣਗੇ। ਔਰ ਵਾਸ਼ਿੰਗਟਨ DC 'ਚ ਭਾਵੇਂ ਅੱਜ ਬੜਾ ਜ਼ਬਰਦਸਤ ਮੀਂਹ ਸੀ, ਇਹਦੇ ਬਾਵਜੂਦ ਵੱਡੀ ਜਿਹੜੀ ਹੈ ਬੇਸ਼ੱਕ ਗਿਣਤੀ ਤਾਂ ਉਦੋਂ ਹੀ ਹੁੰਦੀ ਹੈ ਜਦੋਂ ਚੰਗਾ ਵੈਦਰ ਵੀ ਹੋਏ, ਲੇਕਿਨ ਮੈਂ ਸਮਝਦਾ ਵੀ ਇਸ ਕਿਸਮ ਦੇ ਮੌਕੇ ਤੇ ਇੰਨੇ ਮੀਂਹ 'ਚ ਜਿਹੜਾ ਉਹ ਦਰਜਨਾਂ ਸਿੰਘਾਂ ਦਾ ਉੱਥੇ ਸਿੰਘਾਂ ਸਿੰਘਣੀਆਂ ਦਾ ਪਹੁੰਚ ਕੇ ਜਿਹੜਾ ਪ੍ਰੋਟੈਸਟ ਕਰਨਾ ਹੈ ਆਪਣੇ ਆਪ ਦੇ ਵਿੱਚ ਇੱਕ ਬੜੀ ਯੂਨੀਕ ਗੱਲ ਹੈ ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਉਹਨਾਂ ਨੂੰ। ਜਿਵੇਂ ਮੈਂ ਨਿਊਯਾਰਕ ਦਾ ਜ਼ਿਕਰ ਕੀਤਾ ਇਹਦੇ 'ਚ ਵੀ
ਭਾਵੇਂ ਆਪਸੀ ਥੋੜੀ ਬਹੁਤ ਖਿੱਚ ਤੂ ਜਥੇਬੰਦੀਆਂ 'ਚ ਰਹਿੰਦੀ ਹੈ, ਪਰ ਇਹਦੇ ਬਾਵਜੂਦ ਸਭ ਨੇ ਸਾਂਝੇ ਤੌਰ ਤੇ ਇਹਨੂੰ ਕੌਮੀ ਇਸ਼ਟ ਆਪਣਾ ਸਮਝਦੇ ਆ। ਗੁਰੂ ਗ੍ਰੰਥ ਸਾਹਿਬ ਦੀ ਉਸ ਬੇਹੁਰਮਤੀ ਦੇ ਖਿਲਾਫ ਜਿਹੜਾ ਬਰਗਾੜੀ ਮੋਰਚਾ ਲੱਗਾ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਸ਼ਿਕਾਗੋ ਦੇ ਵਿੱਚ, ਜਿੱਥੇ ਕਿ ਕੱਲੀ ਇਲੀਨੋਇਸ ਸਟੇਟ ਹੀ ਨਹੀਂ, ਨਾਲ ਲੱਗਦੀ ਇੰਡੀਆਨਾ, ਮਿਸ਼ੀਗਨ ਸਟੇਟ ਤੋਂ ਵੀ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸ਼ਿਕਾਗੋ ਇੰਡੀਅਨ ਕੌਂਸੂਲੇਟ ਦੇ ਬਾਹਰ ਵੀ, ਕਿਉਂਕਿ ਵਾਸ਼ਿੰਗਟਨ ਡੀਸੀ 'ਚ ਐਮਬੈਸੀ ਹੈ, ਨਿਊਯਾਰਕ ਇੰਡੀਅਨ ਕੌਂਸੂਲੇਟ ਹੈ, ਸ਼ਿਕਾਗੋ 'ਚ ਵੀ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਹੋਇਆ ਬੜਾ ਜ਼ੋਰਦਾਰ। ਇਸੇ ਤਰ੍ਹਾਂ ਹਿਊਸਟਨ ਦੇ ਵਿੱਚ, ਟੈਕਸਾਸ 'ਚ, ਜਿੱਥੇ ਕਿ ਮੈਂ ਵੀਕਐਂਡ ਤੇ ਸੀ ਸੰਡੇ, ਹਿਊਸਟਨ 'ਚ ਵੀ ਇੰਡੀਅਨ ਕੌਂਸੂਲੇਟ ਦੇ ਬਾਹਰ, ਕਿਉਂਕਿ ਬਹੁਤ ਸਾਰੇ ਸਿੰਘ ਜਾ ਰਹੇ ਸੀ ਜਦੋਂ ਗੱਲ ਹੋਈ, ਮੈਨੂੰ ਨਹੀਂ ਪਤਾ ਵੀ ਟੈਕਨੀਕਲ ਟੀਮ ਦੇ ਕੋਲ ਪਿਕਚਰਸ ਪਹੁੰਚੀਆਂ ਨੇ ਕਿ ਨਹੀਂ ਹਿਊਸਟਨ ਦੀ, ਔਰ ਸੈਨ ਫਰਾਂਸਿਸਕੋ, ਕਿਉਂਕਿ ਸੈਨ ਫਰਾਂਸਿਸਕੋ ਕੈਲੀਫੋਰਨੀਆ ਵੱਡਾ ਮੁਕਾਮ ਹੈ ਜਿਹੜਾ ਨਿਊਯਾਰਕ ਔਰ ਕੈਲੀਫੋਰਨੀਆ 'ਚ ਵੱਡੀ ਗਿਣਤੀ ਸਿੱਖ ਸੰਗਤਾਂ ਉਹਨਾਂ ਪ੍ਰੋਟੈਸਟ ਦਾ ਹਿੱਸਾ ਬਣਦੀਆਂ ਨੇ। ਸੋ ਇਸ ਤੋਂ ਇਲਾਵਾ ਕੈਨੇਡਾ, ਬੇਸ਼ੱਕ ਟੋਰਾਂਟੋ ਦੇ ਵਿੱਚ ਆਲਰੇਡੀ ਸੈਚਰਡੇ ਵੀਕਐਂਡ ਦੇ ਉੱਤੇ ਪ੍ਰੋਟੈਸਟ ਇੰਡੀਅਨ ਕੌਂਸੂਲੇਟ ਦੇ ਬਾਹਰ ਹੋਇਆ ਸੀ, ਪਰ ਜਿਵੇਂ ਸਾਨੂੰ ਉੱਥੋਂ ਵੀਰ ਮਨਵੀਰ ਸਿੰਘ ਜਿਹੜੇ ਸਾਡੇ ਬਿਊਰੋ ਚੀਫ ਨੇ TV 84 ਦੇ ਮੌਂਟਰੀਆਲ ਬੇਸਡ, ਉਹਨਾਂ ਨੇ ਪਿਕਚਰਸ ਵੀ ਘੱਲੀਆਂ ਨੇ ਔਰ ਉਹਨਾਂ ਨੇ ਰਿਕਾਰਡਿੰਗ ਵੀ ਕੀਤੀ ਹੈ, ਜਿਹੜੇ ਆਉਣ ਵਾਲੇ ਦਿਨਾਂ 'ਚ ਅਸੀਂ ਦਿਖਾਵਾਂਗੇ। ਸੋ ਅੱਜ ਆਟਵਾ ਦੇ ਵਿੱਚ, ਜਿਸ ਕਿ ਕੱਲਾ ਆਟਵਾ ਨਹੀਂ ਜਾਂ ਮੌਂਟਰੀਆਲ ਨਹੀਂ, ਟੋਰਾਂਟੋ ਤੋਂ ਵੀ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ, ਜ਼ੋਰਦਾਰ ਪ੍ਰੋਟੈਸਟ ਹੋਇਆ। ਸੋ ਅਸੀਂ ਸਿੱਖ ਸੰਗਤਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਕਿ ਘੱਟੋ ਘੱਟ ਇਹਦੇ ਬਾਵਜੂਦ ਕਿ ਜੋ ਮਾਹੌਲ ਸਿਰਜਣ ਦੀ ਕੋਸ਼ਿਸ਼ ਉੱਥੇ ਹੈ, ਬਾਹਰ ਵੀ ਕਿਸ ਕਿਸਮ ਦਾ ਜਿਹੜਾ ਇੰਡੀਅਨ ਏਜੰਸੀਆਂ ਨੇ ਆਪਣੇ ਜਿਹੜੇ ਟੌਂਟ ਬਟੌਂਟ ਨੇ ਉਹਨਾਂ ਨੂੰ ਅੱਗੇ ਕਰਕੇ ਸਿੱਖ ਹਲਕਿਆਂ ਦੇ ਵਿੱਚ ਡਿਵੀਜ਼ਨ ਕ੍ਰੀਏਟ ਕਰਨ ਦੀ ਗੱਲ ਕੀਤੀ ਜਾ ਰਹੀ। ਔਰ ਅਸੀਂ ਦੂਸਰੇ ਸੈਗਮੈਂਟ 'ਚ, ਕਿਉਂਕਿ ਪੰਜਾਬ ਦੇ ਵਿੱਚ ਬੀਤੇ ਕੱਲ ਗਦਾਰ ਲੌਂਗੋਵਾਲ, ਉਸ ਦਾ ਜਿਹੜਾ ਉਹ ਦਿਨ ਵੀ ਮਨਾਇਆ ਗਿਆ ਕਿ ਇਹ ਕਿਵੇਂ ਬਾਦਲ ਅਕਾਲੀ ਦਲ ਦੇ ਜਿਹੜਾ ਇਹ ਸਾਰਾ ਬ੍ਰਿਗੇਡ ਹੈ, ਜਿਹੜਾ ਬਿਲਕੁਲ ਜਿਵੇਂ ਅੱਜ ਕਿਸੇ ਨੇ ਕਿਹਾ ਸੀ ਕਿ ਵੀ ਹੁਣ ਤੇ ਬਾਦਲ ਔਰ ਅਮਰਿੰਦਰ ਦੋਨਾਂ ਦੀ ਹਿੰਦੂ ਤਵੀਆਂ ਨੂੰ ਖੁਸ਼ ਕਰਨ ਲਈ ਇੰਨੀ ਦੌੜ ਲੱਗੀ ਹੋਈ ਹੈ ਕਿ ਇਹਨਾਂ ਦੋਨਾਂ ਚੋਂ ਜੇ ਕੋਈ ਨਾਗਪੁਰ ਤੋਂ ਵੀ ਚੋਣ ਲੜੇ ਤੇ ਉਹ ਜਿੱਤ ਜਾਏਗਾ, ਕਿਉਂਕਿ ਜਿੰਨਾ ਕੰਮ ਨਾਗਪੁਰ ਦੇ RSS ਦਾ ਇਹ ਕਰ ਰਹੇ ਨੇ ਉਹਨਾਂ ਦੇ ਆਪਣੇ ਜਿਹੜੇ ਹੈ ਪ੍ਰਚਾਰਕਾਂ ਤੋਂ ਔਰ ਉਹਨਾਂ ਦੇ ਸਵੈਮ ਸੇਵਕਾਂ ਤੋਂ ਨਹੀਂ ਹੋਇਆ। ਪਰ ਮੈਂ ਇਸ ਸਟੇਟਮੈਂਟ ਦੇ ਨਾਲ ਐਗਰੀ ਕਰਦਾ ਹਾਂ। ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਕਿ ਉੱਥੇ ਉਹਨਾਂ ਦੀ ਕੀ ਕਰਤੂਤ ਹੈ ਔਰ ਬਾਹਰ ਕਿਵੇਂ ਡਾਇਸਪੋਰਾ ਸਿੱਖਾਂ 'ਚ ਉਹਨਾਂ ਨੇ ਮਨਜੀਤ ਸਿੰਘ ਜੀਕੇ ਵਰਗੇ ਜਿਹੜੇ ਕਰੈਕਟਰ, ਜਿਹੜੇ ਉਹਨਾਂ ਨੂੰ ਲੱਗਦਾ ਹੈ ਵੀ ਇਹਨਾਂ ਨੂੰ ਭੇਜੋ ਇਹ ਟੈਸਟਿੰਗ ਆਫ ਵਾਟਰਸ ਕਰਨ, ਉਹਨਾਂ ਨੂੰ ਭੇਜ ਕੇ ਇੱਥੋਂ ਦੇ ਜਿਹੜਾ ਇੱਕ ਕੌਮੀ ਆਜ਼ਾਦੀ ਲਈ ਜਿਹੜੀ ਡਿਟਰਮਿਨਡ ਸਿੱਖ ਡਾਇਸਪੋਰਾ ਹੈ ਉਹਨਾਂ ਦੇ ਵਿੱਚ ਭਰਮ ਭੁਲੇਖੇ ਕਨਫਿਊਸ਼ਨ ਦਾ ਯਤਨ ਹੈ। ਉਸ ਨੂੰ ਮੈਂ ਦੂਸਰੇ ਸੈਗਮੈਂਟ 'ਚ ਟੈਕਲ ਕਰਾਂਗਾ ਔਰ ਮੈਂ ਇਹ ਸਮਝਦਾ ਹਾਂ ਕਿ ਇਹ ਇੱਕ ਬੜੀ ਪੋਜ਼ਿਟਿਵ ਗੱਲ ਹੈ ਕਿ ਵੀ ਐਗਰੀ ਟੂ ਡਿਸਐਗਰੀ। ਬੇਸ਼ੱਕ ਸਾਡੀ ਅਸਹਿਮਤੀ ਵੀ ਹੁੰਦੀ ਹੋਏ ਮੁੱਦਿਆਂ ਦੇ ਉੱਤੇ ਜਾਂ ਕਈ ਵਾਰ ਸ਼ਖਸੀਅਤਾਂ ਔਰ ਜਿਵੇਂ ਉੱਥੇ ਵੀ ਪ੍ਰੋਟੈਸਟ ਦੇ ਵਿੱਚ ਵੀ ਅੱਜ ਕੁਝ ਸੁਹਿਰਦ ਵੀਰ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਜੀ ਤੁਸੀਂ ਕੋਸ਼ਿਸ਼ ਕਰੋ ਕਿ ਇਹ ਤੇ ਇਹ ਇਕੱਠੇ ਹੋ ਜਾਣ, ਉਹ ਤੇ ਉਹ ਹੋ ਜਾਣ। ਮੈਂ ਕਿਹਾ ਜੀ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਹ ਰੱਖਿਆ ਵੀ ਜਿਹੜਾ ਵੀ ਪੰਥ ਦੇ ਲਈ ਕੰਮ ਕਰੇਗਾ, ਕੋਈ ਏਜੰਡਾ ਪੰਥ ਦੀ ਚੜ੍ਹਦੀ ਕਲਾ ਦਾ ਹੋਏਗਾ, ਉਹਨੂੰ ਕੌਣ ਕਰ ਰਿਹਾ ਹੈ ਇਸ ਦੀ ਸਾਨੂੰ ਪਰਵਾਹ ਨਹੀਂ ਹੈ। ਮੈਸੇਜ ਜੇ ਪੰਥ ਦੀ ਚੜ੍ਹਦੀ ਕਲਾ ਦਾ ਹੈ, ਕੌਮੀ ਆਜ਼ਾਦੀ ਦਾ ਹੈ, ਤੇ ਅਸੀਂ ਉਸ ਦੇ ਵਿੱਚ ਸ਼ਮੂਲੀਅਤ ਵੀ ਕਰਾਂਗੇ, ਉਸ ਨੂੰ ਸਮਰਥਨ ਵੀ ਦੇਵਾਂਗੇ ਔਰ ਉਸੇ ਹੀ ਪਹੁੰਚ ਨੂੰ ਅਸੀਂ ਹਮੇਸ਼ਾ ਰੱਖਿਆ। ਔਰ ਮੈਂ ਸਮਝਦਾ ਵੀ ਸਾਨੂੰ ਇਸ ਵੇਲੇ ਜਦੋਂ ਕਿ ਸਿੱਖ ਕੌਮ ਦੀ ਫਾਈਨਲ ਡੂ ਔਰ ਡਾਈ ਬੈਟਲ ਹੈ, ਇਹ ਛੋਟੇ ਛੋਟੇ ਚੀਜ਼ਾਂ ਦੇ ਵਿੱਚ ਆਪਣੀ એનર્ਜੀ ਜ਼ਾਇਆ ਨਹੀਂ ਕਰਨੀ ਚਾਹੀਦੀ ਔਰ ਜਿਹਨੂੰ ਯਕਜ਼ਦੀ ਕਹਿੰਦੇ ਨੇ, ਸੋਲੀਡੈਰਿਟੀ ਕਹਿੰਦੇ ਨੇ, ਇੱਕ ਮੁੱਠਤਾ ਕਹਿੰਦੇ ਨੇ, ਇਸ ਦਾ ਜਿਹੜਾ ਉਹ ਪ੍ਰਗਟਾਵਾ ਕਰਨਾ ਚਾਹੀਦਾ। ਹੁਣ ਮੈਂ ਜੇ ਤੁਸੀਂ ਬ੍ਰੇਕ ਲੈ ਲੈਣੇ ਤੇ ਮੈਂ ਜਿਹੜਾ ਦੂਸਰਾ ਸੈਗਮੈਂਟ ਫਿਰ ਕੱਲਾ ਈਦ ਨੂੰ ਸਮਰਪਿਤ ਹੀ ਹੋਏਗਾ ਫॉर ਉਸ ਤੇ ਗੱਲ ਕਰਾਂਗੇ। ਬ੍ਰੇਕ ਵੀਅਰਸ ਤੁਸੀਂ ਇਸ ਤਰ੍ਹਾਂ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।